ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜੂਨ 1984 ਦੇ ਪਹਿਲੇ ਹਫਤੇ ਭਾਰਤੀ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿੱਖਾਂ ਦਾ ਇਹ ਕਤਲੇਆਮ ਪੂਰਾ ਲਗਭਗ ਇੱਕ ਹਫ਼ਤਾ ਜਾਰੀ ਰਿਹਾ। ਯਾਦ ਰਹੇ 3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ। ਇਸ ਲਈ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਗੁਰਦੁਆਰਿਆਂ ਦੇ ਵਿੱਚ ਮੌਜੂਦ ਸਨ। ਵੀਅਰਸ, ਅਸੀਂ ਅੱਜ ਅਤੇ ਆਉਣ ਵਾਲੇ ਕੁਝ ਦਿਨ ਘੱਲੂਘਾਰਾ 84 ਦੀ ਯਾਦ ਨੂੰ ਹੀ ਸਮਰਪਿਤ ਕਰਾਂਗੇ। ਅਸੀਂ ਘੱਲੂਘਾਰਾ 84 ਦੇ ਅੱਡ-ਅੱਡ ਪਹਿਲੂਆਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਸਿੱਖ ਪੰਥ ਨਾਲ ਸੰਬੰਧਿਤ ਵੱਖ-ਵੱਖ ਸ਼ਖਸੀਅਤਾਂ ਦੇ ਵਿਚਾਰ ਜਾਣਨਾ ਚਾਹਾਂਗੇ। ਅੱਜ ਅਸੀਂ ਇਸ ਜੂਨ 84 ਦੇ ਘੱਲੂਘਾਰੇ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ, ਜਿਹੜੇ ਇਸ ਵੇਲੇ ਨਿਊਜ਼ ਟੀਵੀ 84 ਦੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰੀਤ ਕੌਰ ਜੀ, ਤੁਹਾਨੂੰ ਵੀ ਔਰ ਨਿਊਜ਼ ਟੀਵੀ 84 ਦੇ ਸਮੂਹ ਦਰਸ਼ਕਾਂ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਫਰਸਟ ਆਫ ਆਲ ਵੈਲਕਮ ਬੈਕ ਟੂ ਨਿਊਜ਼ ਟੀਵੀ 84। ਥੈਂਕ ਯੂ। ਸੈਕਿੰਡ ਥਿੰਗ ਇਜ਼, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਹਮੇਸ਼ਾ ਅਸੀਂ ਤੁਹਾਡੇ ਨਾਲ ਵਿਸ਼ੇਸ਼ ਪ੍ਰੋਗਰਾਮਸ ਕਰਦੇ ਹਾਂ। ਸੋ ਸਾਡਾ ਅੱਜ ਦਾ ਪ੍ਰੋਗਰਾਮ ਐਂਡ ਕੱਲ੍ਹ ਦਾ ਪ੍ਰੋਗਰਾਮ ਜੂਨ 84 ਦੇ ਹੀ ਆਧਾਰਿਤ ਹੋਏਗਾ। ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਕਿ ਜੂਨ 1984 ਚੋਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਹੀ 3 ਜੂਨ ਨੂੰ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ 'ਤੇ ਹਮਲਾ ਕਿਉਂ ਕੀਤਾ ਗਿਆ? ਦੇਖੋ, ਤੁਹਾਡਾ ਬੜਾ ਢੁਕਵਾਂ ਸਵਾਲ ਹੈ ਔਰ ਪਿਛਲੇ 30 ਸਾਲਾਂ 'ਚ ਇੰਨੇ ਕੁ ਤੱਥ ਸਾਹਮਣੇ ਆਏ ਨੇ ਕਿ ਹੁਣ ਇਸ ਦਾ ਜਵਾਬ ਆਸਾਨ ਹੋ ਗਿਆ, ਕਿਉਂਕਿ ਜੂਨ 84 ਤੋਂ ਇੱਕਦਮ ਬਾਅਦ ਜਿਸ ਕਿਸਮ ਦਾ ਹਕੂਮਤੀ ਪ੍ਰੋਪੇਗੈਂਡਾ ਸੀ, ਉਹਨਾਂ ਜ਼ਮਾਨਿਆਂ ਦੇ ਵਿੱਚ ਸਾਰਾ ਮੀਡੀਆ ਜਿਹੜਾ ਹੈ ਉਹ ਖਾਸ ਤੌਰ 'ਤੇ ਇਲੈਕਟ੍ਰੋਨਿਕ ਮੀਡੀਆ ਭਾਰਤੀ ਦੂਰਦਰਸ਼ਨ ਹੀ ਹੁੰਦਾ ਸੀ ਜੀ। ਜਿਹੜੇ ਬਾਹਰਲੇ ਜਰਨਲਿਸਟ ਸੀ ਉਹਨਾਂ ਨੂੰ 1 ਜੂਨ ਨੂੰ ਜਦੋਂ ਕਿ ਫੌਜ ਪੰਜਾਬ ਦੇ ਵਿੱਚ ਮਾਰਚ ਕਰ ਚੁੱਕੀ ਸੀ, ਸਾਰੇ ਹੀ ਵਿਦੇਸ਼ੀ ਪੱਤਰਕਾਰ, ਉਹਨਾਂ ਦੇ ਵਿੱਚ ਐਸੋਸੀਏਟਿਡ ਪ੍ਰੈਸ ਦਾ ਇੱਕ ਜਿਹੜਾ ਬ੍ਰਹਮ ਚੈਲਾਨੀ ਉਹ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਇਆ, ਉਹ ਉਹਨਾਂ ਤੋਂ ਡਿਟੈਕਟ ਨਹੀਂ ਹੋਇਆ। ਬਾਕੀ ਜਿੰਨੀਆਂ ਇੰਟਰਨੈਸ਼ਨਲ ਏਜੰਸੀਜ਼ ਦੇ ਪੱਤਰਕਾਰ ਸੀ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਸੀ ਰੈਸਟ ਆਫ ਦਾ ਕੰਟਰੀ ਤੋਂ, ਪਾਕਿਸਤਾਨ ਨਾਲ ਬਾਰਡਰ ਵੀ ਸੀਲ ਕਰ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਪੈਦਲ ਚੱਲਣ 'ਤੇ ਵੀ ਪਾਬੰਦੀ ਸੀ। ਗੱਡਾ, ਸਾਈਕਲ, ਪੰਜਾਬ ਦੇ ਵਿੱਚ ਬੱਸ ਸਰਵਿਸ, ਟ੍ਰੇਨ ਸਰਵਿਸ ਸਭ ਖਤਮ ਕਰ ਦਿੱਤੀ ਗਈ ਸੀ। ਸੋ ਇਹ ਇਵੇਂ ਹੀ ਹੈ। ਔਰ ਜਿਵੇਂ ਉਸ ਜ਼ਮਾਨੇ ਦੇ ਵਿੱਚ ਗਾਰਡੀਅਨ ਅਖਬਾਰ ਦੇ ਇੱਕ ਪੱਤਰਕਾਰ ਨੇ ਕਿਹਾ ਕਿ ਵੀ ਸਾਰਾ ਪੰਜਾਬ ਕੰਸੈਂਟਰੇਸ਼ਨ ਕੈਂਪ ਬਣਾ ਦਿੱਤਾ ਗਿਆ ਸੀ। ਜਦੋਂ ਨਾਜ਼ੀਆਂ ਦੇ ਜ਼ੁਲਮਾਂ ਦੀ ਗੱਲ ਹੁੰਦੀ ਹੈ ਕਿ ਵੀ ਕਿਵੇਂ ਨਾਜ਼ੀ ਜਿਹੜੇ ਨੇ ਉਹ ਯਹੂਦੀ ਹੰਟ ਕਰਦੇ ਸੀ, ਜਿਊ ਹੰਟ ਕਰਦੇ ਸੀ, ਫਿਰ ਉਹਨਾਂ ਨੂੰ ਲਿਆ ਕੇ ਜਿਨ੍ਹਾਂ ਕੈਂਪਾਂ ਦੇ ਵਿੱਚ ਰੱਖਿਆ ਜਾਂਦਾ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ, ਟਾਰਚਰ ਕੀਤਾ ਜਾਂਦਾ ਸੀ, ਉਹਨੂੰ ਕੰਸੈਂਟਰੇਸ਼ਨ ਕੈਂਪ ਕਹਿੰਦੇ ਸੀ। ਫਿਰ ਉਹਨਾਂ ਕੰਸੈਂਟਰੇਸ਼ਨ ਜਿਹੜੇ ਕੈਂਪਾਂ ਦੇ ਵਿੱਚ ਰੱਖੇ ਹੁੰਦੇ ਸੀ, ਉਹਨਾਂ 'ਚੋਂ ਕੁਛ ਨੂੰ ਚੁਣ ਕੇ ਗੱਡੀ ਰਾਹੀਂ ਗੈਸ ਚੈਂਬਰਾਂ ਦੇ ਵਿੱਚ ਭੇਜਿਆ ਜਾਂਦਾ ਸੀ, ਜਿੱਥੇ ਕਿ ਉਹਨਾਂ ਨੂੰ ਗੈਸ ਕਰਕੇ ਮਾਰ ਦਿੱਤਾ ਜਾਂਦਾ ਸੀ। ਪਰ ਪਹਿਲਾਂ ਉਹਨਾਂ ਦੇ ਜਿਹੜੇ ਹੈ ਉਹ ਸਾਰੇ ਜਿਨ੍ਹਾਂ ਦੇ ਈਵਨ ਮੂੰਹ 'ਚ ਵੀ ਉਹਨਾਂ ਜ਼ਮਾਨੇ 'ਚ ਸੋਨਾ ਜਾਂ ਚਾਂਦੀ ਦੇ ਦੰਦ ਲੱਗੇ ਹੁੰਦੇ ਸੀ, ਉਹ ਵੀ ਕੱਢ ਲੈਂਦੇ ਸੀ ਕਿ ਵੀ ਇਹਨੂੰ ਹੁਣ ਗੈਸ ਦੇ ਕੇ ਮਾਰਨਾ ਹੈ ਔਰ ਇਹ ਜਿਹੜੀ ਹੈ ਇਹ ਘੱਟੋ ਘੱਟ ਇਹ ਤੋਂ ਲੈ ਲਓ ਜੋ ਵੀ ਮਿਲਦਾ। ਸੋ ਉਸ ਪੱਤਰਕਾਰ ਨੇ ਜਦੋਂ ਸਾਰੇ ਪੰਜਾਬ ਨੂੰ ਕੰਸੈਂਟਰੇਸ਼ਨ ਕੈਂਪ ਕਿਹਾ, ਜ਼ਾਹਰ ਹੈ ਕਿ ਤੁਹਾਡੀ ਕੋਈ ਪੁੱਛ ਪ੍ਰਤੀਤ ਨਹੀਂ, ਦੁਨੀਆ ਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਹੋ ਰਿਹਾ। ਉਹਨਾਂ ਜ਼ਮਾਨਿਆਂ 'ਚ ਕੋਈ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਵੀ ਕਿਸੇ ਨੇ ਕੋਈ ਘਰੋਂ ਕਿਸੇ ਰਸਟਿਕ ਕੈਮਰੇ ਦੇ ਨਾਲ ਖਿੱਚ ਕੇ ਪਾ ਦਿੱਤੀ ਵੀਡੀਓ ਜਿਵੇਂ ਅੱਜ ਕੱਲ੍ਹ ਹੁੰਦਾ। ਸੋ ਇਸ ਸਾਰੇ ਨੂੰ, ਔਰ ਜਿਵੇਂ ਤੁਹਾਡੇ ਸਵਾਲ ਦਾ ਮੂਲ ਸੀ ਕਿ ਵੀ ਹਮਲਾ ਕਿਉਂ ਹੋਇਆ, ਕਿਉਂ ਕੀਤਾ ਗਿਆ, ਔਰ ਚੁਣਿਆ ਵੀ 3 ਜੂਨ ਦਾ ਦਿਨ ਗਿਆ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ ਹਰ ਇੱਕ ਨੂੰ ਪਤਾ ਹੈ ਵੀ ਹਰਿਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਤੋਂ ਨੀਂਹ ਰਖਵਾਈ ਔਰ ਉਸ ਹਰਿਮੰਦਰ ਸਾਹਿਬ ਜਿਹਦੇ 4 ਦਰਵਾਜ਼ੇ ਕੁੱਲ ਮਨੁੱਖਤਾ ਲਈ ਖੁੱਲ੍ਹੇ ਨੇ, ਉਸ ਹਰਿਮੰਦਰ ਸਾਹਿਬ ਨੂੰ ਹੀ ਜਿਹੜਾ ਉਹ ਟਾਰਗੇਟ ਕੀਤਾ ਗਿਆ। ਸੋ ਇਸ ਨੂੰ ਜੇ ਤੁਸੀਂ ਥੋੜ੍ਹੇ ਜਿਹੇ ਸਿਧਾਂਤਕ ਪੱਖ ਤੋਂ ਦੇਖੋ, ਅੱਜ ਵੀ ਮੈਂ ਅਲੱਗ-ਅਲੱਗ ਪ੍ਰੋਗਰਾਮਾਂ ਦੇ ਵਿੱਚ ਰੇਡੀਓ ਟਾਕ ਸ਼ੋਅ 'ਚ ਵੀ ਇਹ ਕਿਹਾ ਸੀ ਕਿ ਅਫਜ਼ਲ ਅਹਿਸਨ ਰੰਧਾਵਾ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਬੜੇ ਚੰਗੇ ਪੰਜਾਬੀ ਦੇ ਕਵੀ ਨੇ, ਔਰ ਇਸ ਹਮਲੇ ਦੇ ਹਫ਼ਤੇ 10 ਦਿਨਾਂ ਦੇ ਵਿੱਚ ਹੀ ਉਹਨਾਂ ਦੀ ਇੱਕ ਬੜੀ ਲੰਬੀ ਚੌੜੀ ਨਜ਼ਮ ਸਾਹਮਣੇ ਆਈ ਸੀ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ, ਹਾਏ ਵੈਰੀਆਂ ਕੱਢ ਵਿਖਾਇਆ 5 ਸਦੀਆਂ ਦਾ ਵੈਰ। ਉਹਨੇ ਜਿਹੜਾ 5 ਸਦੀਆਂ ਦੇ ਵੈਰ ਦੀ ਗੱਲ ਹੈ, ਇਹ ਬੜੀ ਅਹਿਮੀਅਤ ਰੱਖਦੀ ਹੈ ਕਿ ਵੀ ਕਿਉਂ ਸਿੱਖਾਂ ਦੇ ਖਿਲਾਫ ਔਰ ਸਿੱਖਾਂ ਦੇ ਸਭ ਤੋਂ ਪਵਿੱਤਰ ਥਾਂ ਹਰਿਮੰਦਰ ਸਾਹਿਬ ਦੇ ਉੱਤੇ ਧਾਵਾ ਬੋਲਣਾ, ਇਹਦਾ ਕੀ ਪਿਛੋਕੜ ਹੋ ਸਕਦਾ ਹੈ। ਸਿੱਖਾਂ ਨੇ ਕੀ ਵਿਗਾੜਿਆ ਸੀ ਉਸ ਧਰਤੀ ਦੇ ਲੋਕਾਂ ਦਾ, ਉਸ ਹਕੂਮਤ ਦਾ, ਉਸ ਸਿਸਟਮ ਦਾ। ਰਾਦਰ ਸਿੱਖਾਂ ਨੇ ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ ਹੋਣ, ਉਹਨਾਂ ਤੋਂ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਉਹਨੇ 5 ਸਦੀਆਂ ਦਾ ਵੈਰ ਇਸ ਗੱਲ ਨੂੰ ਜ਼ਾਹਰ ਕਰਦਾ ਹੈ ਵੀ ਜਿਵੇਂ ਕਿਸੇ ਜ਼ਮਾਨੇ 'ਚ ਬੁੱਧ, ਜਿਹਨੇ ਕਿ ਰਿਗਵੇਦ ਦੇ ਨਾਲ ਜਿਹੜਾ ਬ੍ਰਾਹਮਣਵਾਦ ਦਾ ਮਤ ਸ਼ੁਰੂ ਹੁੰਦਾ ਹੈ ਉਹਨੂੰ ਚੈਲੰਜ ਕੀਤਾ ਸੀ। ਹਾਂਜੀ। ਤੇ ਫਿਰ ਬੁੱਧ ਧਰਮ ਦਾ ਸਫਾਇਆ ਸ਼ੰਕਰਾ ਦੇ ਜ਼ਮਾਨੇ 'ਚ 1000 ਸਾਲ ਬੁੱਧ ਧਰਮ ਦਾ ਬੋਲਬਾਲਾ ਰਿਹਾ ਜੀ। ਉਹਨਾਂ ਦੇ ਰਾਜੇ ਕਨਿਸ਼ਕਾ, ਅਸ਼ੋਕਾ, ਹਰਸ਼ਵਰਧਨ ਵੀ ਰਹੇ। ਫਿਰ ਉਹਨਾਂ ਦਾ ਹਾਲ ਕੀ ਕੀਤਾ, ਜਿਸ ਬਾਰੇ ਸਾਊਥ ਏਸ਼ੀਆ ਦੇ ਬੜੇ ਪ੍ਰਸਿੱਧ ਉਰਦੂ ਸ਼ਾਇਰ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਹਮਨ ਸਰਸ਼ਾਰ ਹੈ ਅਬ ਤੱਕ, ਮੀਏ ਪੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਅੱਜ ਵੀ ਬ੍ਰਾਹਮਣ ਉਸ ਧਰਤੀ ਦੇ ਉੱਤੇ ਹੰਕਾਰਿਆ ਹੋਇਆ ਜੀ, ਜਿਹੜਾ ਉਹ ਆਫਰਿਆ ਹੋਇਆ ਫਿਰ ਰਿਹਾ। ਲੇਕਿਨ ਜਿਹੜਾ ਗੌਤਮ ਦਾ ਸੁਨੇਹਾ ਹੈ, ਗੌਤਮ ਦਾ ਉਪਦੇਸ਼ ਹੈ, ਮਹਿਫਲੇ ਅਗਿਆਰ ਕਹਿੰਦੇ ਨੇ ਬਾਹਰਲੇ ਦੇਸ਼ਾਂ 'ਚ, ਉਹ ਬਾਹਰ ਤਾਂ ਗੌਤਮ ਦੀ ਜਿਹੜੀ ਹੈ ਸ਼ਮਾ ਉਹ ਜਲ ਰਹੀ ਹੈ, ਲੇਕਿਨ ਉੱਥੇ ਫਿਰ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੇ ਬੁੱਧ ਦੇ ਪੈਰ ਨਹੀਂ ਲੱਗਣ ਦਿੱਤੇ ਜੀ। ਉਹਨਾਂ ਲਾਈਨਸ ਦੇ ਉੱਤੇ ਹੀ ਗੁਰੂ ਨਾਨਕ ਸਾਹਿਬ ਬੁੱਧ ਤੋਂ ਬਾਅਦ ਉਹ ਹਸਤੀ ਉਸ ਧਰਤੀ ਤੇ ਹੋਏ ਨੇ ਜਿਨ੍ਹਾਂ ਨੇ ਵਰਣ ਆਸ਼ਰਮ ਨੂੰ ਚੈਲੰਜ ਕੀਤਾ, ਜ਼ਾਤ ਪਾਤ ਨੂੰ ਚੈਲੰਜ ਕੀਤਾ, ਇਨਸਾਨੀ ਬਰਾਬਰੀ ਦੀ ਗੱਲ ਕੀਤੀ ਜੀ, ਔਰਤਾਂ ਦੇ ਹੱਕਾਂ ਦੀ ਗੱਲ ਕੀਤੀ। ਹੁਣ ਇਹ ਜਿਹੜਾ ਸਾਰਾ ਹੀ ਪਾਰਟ ਹੈ, ਇਹ ਉਸ ਵਿਚਾਰਧਾਰਾ ਵਾਲਿਆਂ ਨੂੰ ਪਚਿਆ ਨਹੀਂ ਜੀ। ਔਰ ਗੁਰੂ ਨਾਨਕ ਸਾਹਿਬ ਦੇ ਆਪਣੇ ਜੀਵਨ ਕਾਲ ਵੇਲੇ ਅਸੀਂ ਦੇਖਦੇ ਹਾਂ ਬਟਾਲੇ ਦੇ ਵਿੱਚ ਅੱਜ ਵੀ ਗੁਰਦੁਆਰਾ ਕੰਧ ਸਾਹਿਬ ਮੌਜੂਦ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਵਿਆਹ ਦੇ ਮੌਕੇ ਉੱਥੇ ਆਏ ਤੇ ਉਦੋਂ ਵੀ ਇਹ ਸਾਜ਼ਿਸ਼ ਸੀ ਕਿ ਕੰਧ ਸੁੱਟ ਕੇ ਇਹਨਾਂ ਨੂੰ ਮਾਰ ਦਿਓ, ਵੀ ਨਾ ਰਹੇ ਬਾਂਸ ਨਾ ਵਜੇ ਬੰਸਰੀ। ਹੁਣ ਇਹਨਾਂ 5 ਸਦੀਆਂ 'ਚ ਇਸ ਥਾਟ ਵਾਲਿਆਂ ਕੋਲ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦਾ ਸੁਨੇਹਾ ਚੰਗਾ ਨਹੀਂ ਸੀ ਲੱਗਦਾ, ਸਿਆਸੀ ਪਾਵਰ ਨਹੀਂ ਆਈ ਕਦੇ ਮੁਗਲਾਂ ਦੇ ਕੋਲ ਸੀ, ਸਿੱਖਾਂ ਨੇ ਸ਼ੇਅਰ ਕੀਤੀ ਹਿੰਦੂਆਂ ਮੁਸਲਮਾਨਾਂ ਸਾਰਿਆਂ ਨਾਲ, ਫਿਰ ਅੰਗਰੇਜ਼ ਆ ਗਏ। ਸੋ ਤੁਸੀਂ ਦੇਖੋ ਵੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੁੰਦਾ ਹੈ, ਦੇਸ਼ ਦੀ ਵੰਡ ਹੁੰਦੀ ਹੈ ਜੀ, ਤੇ 2 ਮਹੀਨੇ ਦੇ ਵਿੱਚ 10 ਅਕਤੂਬਰ 1947 ਨੂੰ ਸਰਕੂਲਰ ਆ ਜਾਂਦਾ ਹੈ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਬੜੀ ਵੱਡੀ ਸਿਰਦਰਦੀ ਨੇ। ਹੁਣ ਇਹਦੇ 'ਚ ਇਸ ਗੱਲ ਦੀਆਂ ਜੜ੍ਹਾਂ ਨੇ। ਉਹਨਾਂ ਨੇ 47 ਤੋਂ ਲੈ ਕੇ 84 ਤੱਕ ਲਗਭਗ 37 ਸਾਲ ਵੱਖ-ਵੱਖ ਤਰੀਕਿਆਂ ਦੇ ਨਾਲ ਸਿੱਖਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਦੇ ਲਈ, ਭਾਵੇਂ ਉਹ ਕਨਸਟੀਟਿਊਸ਼ਨਲੀ ਸੀ, ਆਰਟੀਕਲ 25 ਜਿਹੜਾ ਭਾਰਤੀ ਸੰਵਿਧਾਨ ਦਾ ਸਿੱਖਾਂ ਨੂੰ ਹਿੰਦੂ ਬਣਾਉਂਦਾ, ਤੁਸੀਂ ਮੈਰਿਜ ਦੇ ਥੱਲੇ, ਸਕਸੈਸ਼ਨ ਦੇ ਥੱਲੇ, ਐਡੋਪਸ਼ਨ ਦੇ ਥੱਲੇ, ਗਾਰਡੀਅਨਸ਼ਿਪ ਦੇ ਥੱਲੇ, ਤੁਸੀਂ ਹਿੰਦੂ ਐਕਟਸ ਦੇ ਥੱਲੇ ਗਵਰਨ ਹੁੰਦੇ ਹੋ। ਤੁਹਾਡੀ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਨਹੀਂ ਕੀਤਾ। ਜੇ ਪੰਜਾਬੀ ਸੂਬਾ ਬਣਾਇਆ ਹੀ ਰੋ ਪਿੱਟ ਕੇ ਕੁਰਬਾਨੀਆਂ ਤੋਂ ਬਾਅਦ 1966 ਰਾਜਧਾਨੀ ਬਾਹਰ ਕੱਢ ਲਈ, ਪਾਣੀ ਬਾਹਰ ਕੱਢਤੇ, ਪੰਜਾਬੀ ਬੋਲਦੇ ਇਲਾਕੇ ਕੋ ਹਰਿਆਣਾ ਬਣਾ ਦਿੱਤਾ, ਕੋਈ ਹਿਮਾਚਲ ਖੜਾ ਕਰ ਦਿੱਤਾ। ਪਰ ਇਸ 37 ਸਾਲ ਦੇ ਵਿੱਚ ਇਸ ਕਿਸਮ ਦੀ ਨੀਤੀ ਦੇ ਬਾਵਜੂਦ ਉਹ ਸਿੱਖਾਂ ਦੀ ਵਿਲ ਨਹੀਂ ਤੋੜ ਸਕੇ। ਔਰ ਸਾਡੀ ਖੁਸ਼ਕਿਸਮਤੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 1977 'ਚ ਉੱਭਰੇ। ਹੁਣ ਉਹਨਾਂ ਦੀ ਜਿਹੜੀ ਅਗਵਾਈ ਜਾਂ ਲੀਡਰਸ਼ਿਪ ਸੀ, ਉਸ ਦੇ ਵਿੱਚ ਇੱਕ ਚੁੰਬਕੀ ਕਸ਼ਿਸ਼ ਸੀ, ਜਿਵੇਂ ਇੱਕ ਮੈਗਨੇਟ, ਜਦੋਂ ਤੁਸੀਂ ਉਹਨੂੰ ਆਇਰਨ ਡਸਟ ਦੇ ਨੇੜੇ ਤੋਂ ਡਸਟ ਦੂਰੋਂ ਦੌੜ ਕੇ ਚੰਬੜ ਜਾਂਦੀ ਹੈ ਮੈਗਨੇਟ ਜੀ। ਔਰ ਉਹਨਾਂ ਦੀ ਸ਼ਖਸੀਅਤ ਨੇ ਪੰਜਾਬ ਦੇ ਵਿੱਚ ਇੱਕ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਚੇਤਨਾ ਪੈਦਾ ਕੀਤੀ। ਔਰ ਉਹਨਾਂ ਨੇ ਵੰਗਾਰਿਆ ਕਿ ਵੀ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ ਜੀ। ਲੋਕਾਂ ਨੂੰ, ਨੌਜਵਾਨਾਂ ਨੂੰ ਨਸ਼ੇ ਛੁਡਾਉਣ, ਅੰਮ੍ਰਿਤ ਛਕਾਉਣ। ਸੋ ਉਹ ਜਿਹੜੀ ਇੱਕ ਚੇਤਨਾ ਪੈਦਾ ਹੋਈ, ਉਹਨੇ ਏਜੰਸੀਆਂ ਨੂੰ ਜਿਹੜਾ ਇਸ ਗੱਲ ਦੇ ਲਈ ਫਿਕਰਮੰਦ ਕੀਤਾ ਕਿ ਵੀ ਇਹ ਤਾਂ ਸ਼ੇਰਾਂ ਦੀ ਕੌਮ ਹੈ, ਇਹ ਤਾਂ ਜਾਗ ਪਏ, ਇਹ ਤਾਂ ਆਪਣਾ ਹੱਕ ਲੈਣ ਦੇ ਲਈ ਹੁਣ ਖਲੋ ਗਏ ਨੇ। ਔਰ ਫਿਰ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ, ਔਰ ਐਮਰਜੈਂਸੀ ਦੇ ਖਿਲਾਫ ਸਿੱਖਾਂ ਦਾ ਮੋਰਚਾ, ਇਹ ਇੱਕ ਵੱਡਾ ਕਾਰਨ ਸੀ ਕਿ ਇੰਦਰਾ ਗਾਂਧੀ ਦੀਆਂ ਅੱਖਾਂ 'ਚ ਸਿੱਖ ਰੜਕਣ ਲੱਗ ਪਏ, ਸਾਰਾ ਹਿੰਦੁਸਤਾਨ ਸੁੱਤਾ ਹੈ। ਸੁਸਰੀ ਦੀ ਤਰ੍ਹਾਂ ਸਿੱਖਾਂ ਨੇ 40,000 ਗ੍ਰਿਫਤਾਰੀਆਂ ਦਿੱਤੀਆਂ ਕਿ ਤੋੜੋ ਐਮਰਜੈਂਸੀ। ਸੋ 1980 ਤੋਂ ਇੰਦਰਾ ਗਾਂਧੀ ਨੇ ਪਲਾਨ ਸ਼ੁਰੂ ਕਰ ਦਿੱਤੀ। ਜਦੋਂ 1979 'ਚ ਉਹਦੀ ਹਕੂਮਤ ਦੁਬਾਰਾ ਬਣੀ ਹੈ, ਹੁਣ ਸਬੂਤ ਨੇ ਕਿ ਕਿਵੇਂ ਚਕਰਾਤਾ ਹੋਏ ਉੱਤਰਾਖੰਡ 'ਚ, ਹੋਰ ਥਾਵਾਂ ਮਾਡਲ ਬਣਾ ਕੇ ਹਰਿਮੰਦਰ ਸਾਹਿਬ ਦਾ ਕਮਾਂਡੋ ਪ੍ਰੈਕਟਿਸ ਕਰਦੇ ਰਹੇ ਜੀ। ਫਿਰ ਕਿੱਦਾਂ ਦੀ ਸਿਚੁਏਸ਼ਨ ਪੰਜਾਬ 'ਚ ਪੈਦਾ ਕੀਤੀ, ਲਾਅ ਐਂਡ ਆਰਡਰ ਦਾ ਬਹਾਨਾ ਬਣਾ ਦਿੱਤਾ। ਉਹਨਾਂ ਦੀਆਂ ਏਜੰਸੀਆਂ ਦੇ ਬੰਦੇ ਬੱਸਾਂ 'ਚੋਂ ਕੱਢ ਕੇ ਹਿੰਦੂਆਂ ਨੂੰ ਮਾਰਦੇ ਰਹੇ,
ਖਾਤੇ ਸਿੱਖਾਂ ਦੇ ਪਾ ਦਿੱਤੇ, ਨਿਰੰਕਾਰੀ ਖੜੇ ਕਰ ਦਿੱਤੇ ਕਿ ਵੀ ਚੈਲੰਜ ਕਰੋ ਗੁਰੂ ਗ੍ਰੰਥ ਸਾਹਿਬ ਨੂੰ, ਸਿੱਖਾਂ ਨੂੰ। ਸੋ ਅਸੀਂ ਸਮਝਦੇ ਹਾਂ ਕਿ ਜੇ ਇੱਕ ਲਾਈਨ 'ਚ ਤੁਹਾਡੇ ਸਵਾਲ ਦਾ ਜਵਾਬ ਦੇਣਾ ਹੋਏ ਤਾਂ ਇਹ ਸੀ ਕਿ ਟੂ ਟੀਚ ਦਾ ਸਿੱਖਸ ਏ ਲੈਸਨ, ਕਿ ਸਿੱਖਾਂ ਨੂੰ ਸਬਕ ਸਿਖਾਉਣਾ, ਇਹਨਾਂ ਨੂੰ ਗੋਡੇ ਪਰਨੇ ਕਰਨਾ, ਇਹਨਾਂ ਨੂੰ ਲੰਬੇ ਪਾਉਣਾ ਔਰ ਅਲਟੀਮੇਟਲੀ ਇਹਨੂੰ ਜਿਹੜਾ ਹਿੰਦੂ ਓਸ਼ਨ ਦੇ ਵਿੱਚ ਐਬਜ਼ੋਰਵ ਕਰਨਾ ਹੈ। ਇਹ ਵਨ ਲਾਈਨਰ ਸੀ ਔਰ ਜਦੋਂ ਉਹਨਾਂ ਨੇ ਇਹ ਐਡਾ ਵੱਡਾ ਘੱਲੂਕਾਰਾ ਵਰਤਾਇਆ ਔਰ ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਕਿਹਾ ਕਿ ਗੁਰਦੁਆरों की ਪਵਿੱਤਰਤਾ ਬਹਾਲ ਕਰ ਦੀ ਗਈ ਹੈ, ਕਿ ਮਾਨੋ ਸਿੱਖਾਂ ਦਾ ਖੂਨ ਸਿੱਖਾਂ ਦੇ ਗੁਰਦੁਆਰਿਆਂ 'ਚ ਡੋਲ ਕੇ ਜਿਵੇਂ ਤੁਸੀਂ ਉਹਨੂੰ ਪਿਓਰ ਕਰ ਦਿੱਤਾ। ਔਰ ਇੰਦਰਾ ਗਾਂਧੀ ਨੂੰ ਜਿਹੜਾ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਵੀ ਇਹ ਦੁਰਗਾ ਮਾਤਾ ਦਾ ਅਵਤਾਰ ਹੈ। ਔਰ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਗੱਲ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਇਹਨਾਂ ਨੂੰ ਕਿ ਯਾਦ ਕਰੇਗਾ ਖਾਲਸਾ। ਇਹ ਵੱਖਰੀ ਗੱਲ ਹੈ ਵੀ ਸਿੱਖਾਂ ਨੇ ਕਿਵੇਂ ਰਿਸਪੌਂਡ ਕੀਤਾ ਔਰ ਅਸੀਂ ਦੁਸ਼ਟਾਂ ਨੂੰ ਕਿਵੇਂ ਸਜ਼ਾ ਯਾਫਤਾ ਕੀਤਾ, ਇੱਕ ਵੱਖਰਾ ਚੈਪਟਰ ਹੈ ਔਰ ਵੱਖਰੀ ਡਿਸਕਸ਼ਨ ਹੈ। ਪਰ ਵਨ ਲਾਈਨ ਇਹੀ ਹੈ ਕਿ ਸਿੱਖਾਂ ਨੂੰ ਟੂ ਟੀਚ ਸਿੱਖਸ ਏ ਲੈਸਨ, ਤਾਂ ਕਿ ਉਹਨਾਂ ਦੇ ਸਾਹਮਣੇ ਸਿਰ ਨਾ ਚੁੱਕਣ। ਇਹ ਓਵਰਆਲ ਆਬਜੈਕਟਿਵਸ। ਉਹਦੇ ਪਾਤਰ ਕੌਣ ਸੀ? ਇੰਗਲੈਂਡ ਦੀ ਸਰਕਾਰ, ਰਸ਼ੀਅਨ KGB, ਅਰੁਣ ਸਿੰਘ, ਅਰੁਣ ਨਹਿਰੂ, ਧਵਨ, ਰਾਜੀਵ ਗਾਂਧੀ, ਇਹ ਸਾਰੇ ਫਿਰ ਪਲੇਅਰ, ਜਾਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਓ, ਉਹਦਾ ਮੁਖੀ KN ਰਾਓ, ਮਿਸਟਰ ਹਕਸਰ, ਜਾਂ ਹੁਣ ਜਿਹੜਾ ਐਡਵਾਈਜ਼ਰ ਲਾਇਆ ਮੋਦੀ ਨੇ, ਇਹ ਵੀ ਪੰਜਾਬ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਲਈ ਕੰਮ ਕਰਦਾ ਰਿਹਾ ਉਸ ਦੌਰ ਦੇ ਵਿੱਚ। ਜਿਹੜਾ ਮਰ ਗਿਆ ਮਲੋਏ ਤਾਰ ਇੰਟੈਲੀਜੈਂਸ ਬਿਊਰੋ ਦਾ, ਜਿਹਨੇ ਓਪਨ ਸੀਕ੍ਰੇਟਸ ਲਿਖੀ ਹੈ। ਇਹ ਸਾਰੀ ਫਿਰ ਫਰਦਰ ਲਾਈਨ ਹੈ, ਪਰ ਬੇਸਿਕ ਜਿਹੜਾ ਮੋਟਿਵ ਸੀ ਉਹ ਇਹੀ ਸੀ। ਜੀ, ਤੇ ਡਾਕਟਰ ਸਾਹਿਬ ਹੁਣ ਅਸੀਂ ਬਾਕੀ ਘੱਲੂਘਾਰਾ ਜੂਨ 84 ਨਾਲ ਸੰਬੰਧਿਤ ਕੁਐਸਚਨ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ 7 ਜੂਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਸਾੜ ਦਿੱਤਾ ਗਿਆ, ਈਵਨ ਟਿਲ ਟੁਡੇ ਇਟਸ ਬੀਨ 30 ਇਅਰਸ, ਸਿੱਖਾਂ ਦਾ ਇਤਿਹਾਸ, ਸਿੱਖਾਂ ਦਾ ਖਜ਼ਾਨਾ, ਅਨਮੋਲ ਖਜ਼ਾਨਾ ਹਜੇ ਤੱਕ ਵੀ ਦੁਸ਼ਮਣ ਦੇ ਹੱਥ ਵਿੱਚ ਹੈ। Like past few days, whenever we talk to different Sikh ਜਥੇਬੰਦੀਆਂ ਦੇ ਆਗੂ ਨਾਲ ਜਦੋਂ ਗੱਲਬਾਤ ਕੀਤੀ, they never give us one straight answer. ਹਮੇਸ਼ਾ ਆਨਸਰ ਨੂੰ ਘੁਮਾ ਫਿਰਾ ਕੇ ਦਿੱਤਾ ਗਿਆ। So we want to ask you, because ਤੁਸੀਂ ਵੀ ਇੱਕ ਵਿਦਵਾਨ ਹੋ ਅੱਜ ਦੀ ਜਨਰੇਸ਼ਨ ਲਈ, ਅਸੀਂ ਤੁਹਾਡੇ ਕੋਲ ਵੇਰਵੇ ਦੇ ਨਾਲ ਜਾਣਨਾ ਚਾਹਾਂਗੇ ਕਿ ਉਸ ਲਾਇਬ੍ਰੇਰੀ ਦੇ ਵਿੱਚ ਕੀ ਸਾੜਿਆ ਗਿਆ ਸੀ, ਕੀ ਅਨਮੋਲ ਸੀਗਾ, ਐਂਡ ਹਾਊ ਕੈਨ ਵੀ ਪਾਰਟਿਸਿਪੇਟ ਟੂ ਗੈਟ ਇਟ ਬੈਕ। ਦੇਖੋ, ਇੱਕ ਚਿੰਤਕ ਹੈ ਦੁਨੀਆ 'ਚ, ਮਿਲਨ ਕੁੰਦਰਾ ਉਹਦਾ ਨਾਂ ਹੈ। ਉਸ ਦੀ ਇੱਕ ਕੋਟ ਅਕਸਰ ਬੜੀ ਰਿਪੀਟ ਹੁੰਦੀ ਹੈ ਕਿ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, then have somebody to write new books, invent new culture, create new history. Before long, those people will forget what they were and what they are. And the struggle of man against establishment is the struggle of memorizing or memory against forgetting. ਜੀ, ਸਧਾਰਨ ਇਹ ਹੈ ਕਿ ਜਦੋਂ ਵੀ ਕਿਸੇ ਕੌਮ ਨੂੰ ਐਲੀਮੀਨੇਟ ਕਰਨਾ ਹੈ, ਖ਼ਤਮ ਕਰਨਾ ਹੈ, ਸਰਵਨਾਸ਼ ਕਰਨਾ ਹੈ, ਉਦੋਂ ਇਹ ਹੈ ਕਿ ਉਸ ਦੀਆਂ ਕਿਤਾਬਾਂ ਖ਼ਤਮ ਕਰ ਦਿਓ, ਉਹਦਾ ਸੱਭਿਆਚਾਰ ਖ਼ਤਮ ਕਰ ਦਿਓ, ਉਹਦੀ ਹਿਸਟਰੀ ਖ਼ਤਮ ਕਰ ਦਿਓ, ਫਿਰ ਨਵੇਂ ਲੋਕ ਲੱਭੋ, ਨਵਾਂ ਇਤਿਹਾਸ ਲਿਖਿਆ ਜਾਏ, ਨਵਾਂ ਉਹਨਾਂ ਦਾ ਕਲਚਰ ਉਹਨਾਂ ਨੂੰ ਬਣਾ ਕੇ ਦਿਓ, ਨਵਾਂ ਇਤਿਹਾਸ ਦਿਓ। ਸਮਾਂ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਅਤੇ ਕੀ ਨਹੀਂ। ਉਹਨਾਂ ਨੇ ਕਿਹਾ ਕਿ ਵੀ ਫਿਰ ਉਹ ਲੋਕ ਉਸ ਆਪਣੇ ਜਿਹੜਾ ਉਹਨਾਂ ਦਾ ਅਮੀਰ ਵਿਰਸਾ ਸੀ ਉਹਨੂੰ ਭੁੱਲਣ ਲੱਗ ਜਾਂਦੇ ਨੇ। ਔਰ ਜਿਹੜੀ ਸਟਰਗਲ ਹੈ ਉਹ ਮੈਮਰੀ ਅਗੇਂਸਟ ਫੋਰਗੈਟਿੰਗ ਹੈ। ਹੁਣ ਜਦੋਂ ਤੁਸੀਂ ਜਿਹੜੇ ਅੱਜ ਦੇਸ਼ ਦੇ ਅੱਡ ਅੱਡ ਪਾਰਟੀਆਂ ਦੇ ਲੋਕ ਭਾਰਤ ਦੇ ਵਿੱਚ ਨੇ, ਤੁਸੀਂ ਇੱਕ ਫਰੇਜ਼ ਹਰ ਇੱਕ ਦੇ ਮੂੰਹੋਂ ਸੁਣੋਗੇ ਕਿ ਫੋਰਗੇਟ ਅਬਾਊਟ 84, ਭੂਲ ਜਾਈਏ, ਬਹੁਤ ਵਕਤ ਹੋ ਗਿਆ, ਮੂਵ ਫਾਰਵਰਡ, ਮੂਵ ਫਾਰਵਰਡ, ਪਿੱਛੇ ਮਤ ਦੇਖੋ, ਆਗੇ ਦੇਖੋ। ਹੁਣ ਇਹੀ ਹੈ ਮਿਲਨ ਕੁੰਦਰਾ ਜਿਹੜਾ ਕਹਿੰਦਾ ਹੈ ਕਿ ਤੁਹਾਡਾ ਉਹਨਾਂ ਨੇ ਅਕਾਲ ਤਖਤ, ਸੀਟ ਆਫ ਸਾਡੀ ਟੈਂਪੋਰਲ ਅਥਾਰਟੀ ਡਿਸਟਰੋਏ ਕੀਤੀ, ਸਾਡਾ ਗੁਰਦੁਆਰਿਆਂ ਦੀ ਪਵਿੱਤਰਤਾ ਭੰਗ ਕੀਤੀ, ਇੱਕ ਪੂਰੀ ਦੀ ਪੂਰੀ ਜਨਰੇਸ਼ਨ ਮਾਰ ਦਿੱਤੀ। ਫਿਰ ਕਿਵੇਂ ਡੀਜਨਰੇਟ ਕਲਚਰ, ਕਿਹੜੇ ਕਿਹੜੇ ਗਾਇਕ ਲਿਆ ਕੇ ਕਿੱਥੇ ਬਿਠਾਏ, ਉਹਨਾਂ ਫੰਕਸ਼ਨਸ ਨੂੰ ਪੁਲਿਸ ਦੇ ਮੁਖੀ ਹੈੱਡ ਕਰਦੇ ਸੀ। ਜਿਹੜਾ ਪੰਜਾਬ ਜਿੱਥੇ ਕਿ ਸੂਫੀਆਨਾ ਕਲਾਮ, ਪਵਿੱਤਰ ਗੁਰਬਾਣੀ ਔਰ ਧਾਰਮਿਕ ਤੌਰ ਦੇ ਉੱਤੇ ਲੋਕ ਰੱਬ ਨੂੰ ਫੀਅਰ ਕਰਨ ਵਾਲੇ, ਜਿੱਥੇ ਪਿੰਡ ਦੀ ਕੁੜੀ ਜਿਹੜੀ ਆ ਉਹ ਹਰ ਇੱਕ ਦੀ ਭੈਣ ਹੈ, ਇੱਕ ਇੱਜ਼ਤ, ਇੱਕ ਸ਼ਰਮ ਹਿਆ ਦਾ ਕਲਚਰ, ਸਿੱਖ ਹੋਏ, ਹਿੰਦੂ ਹੋਏ, ਮੁਸਲਮਾਨ ਹੋਏ, ਔਰਤ ਦੇ ਨਾਲ ਜੁੜਿਆ ਹੋਇਆ ਔਨਰ, ਇੱਕ ਭੈਣਾਂ, ਭਰਾਵਾਂ, ਚਾਚੀਆਂ, ਤਾਈਆਂ ਵਾਲਾ ਕਲਚਰ। ਤੁਸੀਂ ਅੱਜ ਇਹਨਾਂ ਦੇ ਗੀਤ ਸੁਣੋ, ਇਹਨਾਂ ਨੂੰ ਦੇਖੋ ਕਿਸ ਕਦਰ ਇਹਨਾਂ 30 ਸਾਲਾਂ ਦੇ ਵਿੱਚ ਲਿਆ ਕੇ ਇਹਨਾਂ ਨੇ ਸਾਨੂੰ ਸੁੱਟ ਦਿੱਤੇ। ਇਹ ਆਪਣੇ ਆਪ ਹੋ ਗਿਆ, ਕਿਵੇਂ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ। ਇਸੇ ਤਰ੍ਹਾਂ ਡਰੱਗ ਕਲਚਰ ਕਿਵੇਂ ਲਿਆਂਦਾ ਗਿਆ। ਸੋ ਗੱਲ ਮੈਂ ਤੁਹਾਡੇ ਸਵਾਲ ਵੱਲ ਆਵਾਂ, ਇਹ ਵੀ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ
ਜਿਹਨੂੰ ਕਿ 7 ਜਾਂ 8 ਜੂਨ ਨੂੰ ਲੁੱਟਿਆ ਗਿਆ ਤੇ ਸਾੜਿਆ ਗਿਆ। ਇਸ ਗੱਲ ਦੇ ਪੁਖਤਾ ਸਬੂਤ ਨੇ। ਦਵਿੰਦਰ ਸਿੰਘ ਦੁੱਗਲ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ ਜੀ। ਉਸ ਵੇਲੇ, ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਜਿਹਦੀ ਸ਼ਾਇਦ ਹੁਣ ਡੈਥ ਹੋ ਗਈ, ਉਹਦਾ ਐਫੀਡੇਵਿਟ ਹੈ। ਹੋਰ ਬਹੁਤ ਸਾਰੇ ਸਬੂਤ ਨੇ ਕਿ 200 ਤੋਂ ਜ਼ਿਆਦਾ ਵੱਡੇ ਟਰੰਕਾਂ ਦੇ ਵਿੱਚ ਕਿਤਾਬਾਂ, ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਖਰੜੇ, ਬਹੁਤ ਸਾਰੇ ਹੁਕਮਨਾਮੇ, ਮਾਤਾ ਸੁੰਦਰੀ ਜੀ ਦਾ ਹੁਕਮਨਾਮਾ, ਗੁਰੂ ਤੇਗ ਬਹਾਦਰ ਸਾਹਿਬ ਦਾ, ਜਿਹੜੀ ਸਾਡੀ ਹਿਸਟਰੀ 16ਵੀਂ 17ਵੀਂ 18ਵੀਂ ਸਦੀ 'ਚ ਘੱਲੂਘਾਰਿਆਂ 'ਚੋਂ ਬਚ ਗਈ, ਮੁਗਲਾਂ ਅਫਗਾਨਾਂ, ਬਹੁਤ ਸਾਰਾ ਤਾਂ ਉਦੋਂ ਵੀ ਡਿਸਟਰੋਏ ਹੁੰਦਾ ਰਿਹਾ, ਉਹ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਇਕੱਠਿਆ ਹੋਇਆ ਸੀ। ਉਹ ਸਾਰਾ ਕੁਛ ਹੀ ਲੁੱਟ ਕੇ ਲੈ ਗਏ ਔਰ ਉਹਨੂੰ ਫਿਰ ਅੱਗ ਲਾ ਦਿੱਤੀ ਔਰ ਇਹ ਪ੍ਰਭਾਵ ਇਹ ਦੇਣ ਦਾ ਯਤਨ ਕੀਤਾ ਕਿ ਜੀ ਉੱਥੇ ਅੱਗ ਲੱਗ ਗਈ ਸੀ ਔਰ ਸਭ ਕੁਝ ਸੜ ਗਿਆ। ਔਰ ਇਸ ਗੱਲ ਨੂੰ ਈਵਨ ਜਾਰਜ ਫਰਨਾਂਡੀਜ਼ ਡਿਫੈਂਸ ਮਿਨਿਸਟਰ ਸੀ, ਉਹਨੇ ਪਾਰਲੀਮੈਂਟ ਦੇ ਵਿੱਚ ਮੰਨਿਆ ਸੀ, ਪਰ ਜਦੋਂ ਦੁਬਾਰਾ ਤਹਿਕੀਆਤ ਹੋਈ ਵੀ ਲਿਆਓ ਕੀ ਹੈ, ਔਰ ਮੁੱਕਰ ਗਏ। ਹੁਣ ਇਸ ਸਾਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਭਾਗੀਦਾਰ ਹੈ ਜੀ। ਹਕੂਮਤ ਦੀ ਤਾਂ ਲਾਈਨ ਹੈ ਹੀ ਹੈ। ਇਹਨਾਂ ਦਾ ਤਾਂ ਹਾਲ ਇਹ ਸੀ ਕਿ 1000 ਕਰੋੜ ਦੇ ਇਹਨਾਂ ਨੇ ਹਰਜਾਨੇ ਦਾ ਦਾਅਵਾ ਕੀਤਾ ਸੀ ਸ਼੍ਰੋਮਣੀ ਕਮੇਟੀ ਨੂੰ। ਉਹ ਵੀ ਕੇਸ ਪਿਛਲੇ ਕੁਝ ਮਹੀਨੇ ਪਹਿਲਾਂ ਵਾਪਸ ਲੈ ਲੈਣ ਲੱਗੇ ਸੀ ਜੀ, ਸਾਡੇ ਕੋਲ ਫੀਸ ਦੇਣ ਨੂੰ ਪੈਸੇ ਨਹੀਂ ਹੈਗੇ, ਉਹ ਤਾਂ ਬਾਹਰੋਂ ਜ਼ੋਰ ਪਿਆ ਤਾਂ ਉਹਨਾਂ ਨੂੰ ਕਰਨਾ ਪਿਆ। ਸੋ ਅਸੀਂ ਸਮਝਦੇ ਹਾਂ ਵੀ ਬਾਕੀ ਅਸੀਂ ਹੋਈਏ ਜਾਂ ਦੂਸਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਨੁਮਾਇੰਦੇ ਤੁਸੀਂ ਸਵਾਲ ਪੁੱਛੇ ਨੇ ਜੀ, ਉਹ ਤਾਂ ਬੇਬਸ ਨੇ, ਕਿਉਂਕਿ ਅਲਟੀਮੇਟਲੀ ਇੱਕੋ ਇੱਕ ਸਾਡੀ ਜਿਹੜੀ ਧਾਰਮਿਕ, ਕਿਉਂਕਿ ਗੁਰਦੁਆਰਿਆਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੈ ਔਰ ਸ਼੍ਰੋਮਣੀ ਕਮੇਟੀ ਕੋਲ ਸੀ। ਜਿਹੜੀ ਵੀ ਚੀਜ਼ ਲੁੱਟੀ ਗਈ, ਜੇ ਤੁਸੀਂ ਈਵਨ ਕੰਪਨਸੇਸ਼ਨ ਤੋਂ ਲੈ ਕੇ ਕੋਈ ਵੀ ਇੰਟਰਨੈਸ਼ਨਲ ਕੋਰਟ 'ਚ ਵੀ ਜਾਣਾ ਜੀ, ਤੇ ਉਹ ਬਾਡੀ ਹੈ, ਉਹ ਖਰੀਦੀ ਹੋਈ ਹੈ। ਉਹ ਤਾਂ ਬਾਦਲ ਟੱਬਰ ਨੇ ਸਣੇ ਅਕਾਲ ਤਖਤ ਸਾਰਿਆਂ ਨੂੰ ਦੁਬੈਲ ਬਣਾਇਆ ਹੋਇਆ। ਔਰ ਤੁਸੀਂ ਹੈਰਾਨ ਹੋਵੋਗੇ, 2 ਦਿਨ ਪਹਿਲਾਂ ਸੁਖਬੀਰ ਬਾਦਲ ਦਾ ਇਹ ਬਿਆਨ ਸੀ ਕਿ ਜੀ ਇਹ ਨਵੰਬਰ 84 ਦੀ ਸਿੱਖ ਕਤਲੇਆਮ ਲਈ UN 'ਚ ਜਾਣ ਦੀ ਲੋੜ ਨਹੀਂ ਹੈ, ਰਿਕਾਰਡ ਤਾਂ ਇੰਡੀਅਨ ਗਵਰਨਮੈਂਟ ਕੋਲ ਹੈ ਸਾਰਾ, ਔਰ ਇਹ ਸਾਨੂੰ ਭਾਰਤ ਸਰਕਾਰ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਹੈ, ਬਾਹਰਲੇ ਸਿੱਖਾਂ ਨੂੰ ਨਹੀਂ ਜਾਣਾ ਚਾਹੀਦਾ। ਸੋ ਉਹ ਤਾਂ ਤੁਹਾਡਾ ਜਿਹੜਾ ਇੱਥੇ ਕੇਸ ਹੈ ਮਾੜਾ ਮੋਟਾ, ਜਿਹਨੂੰ ਤੁਸੀਂ ਥੋੜਾ ਬਹੁਤ ਇੰਟਰਨੈਸ਼ਨਲੀ ਬਿਲਡ ਕਰਨਾ ਚਾਹੁੰਦੇ ਹੋ ਜੀ, ਉਹਨੂੰ ਡਿਸਟਰੋਏ ਕਰਨ ਤੇ ਲੱਗੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਸ਼੍ਰੋਮਣੀ ਕਮੇਟੀ ਧਿਰ ਹੈ, ਇਹਨਾਂ ਨੇ ਕਦੇ ਵੀ ਖੁੱਲ੍ਹ ਕੇ ਇਹ ਕੋਈ ਲਿਸਟ ਜਾਰੀ ਨਹੀਂ ਕੀਤੀ ਵੀ ਕਿੰਨੀਆਂ ਕਿਤਾਬਾਂ ਸੀ, ਕਿੰਨੇ ਮੈਨਸਕ੍ਰਿਪਟ ਸੀ, ਕਿੰਨੇ ਆਰਟੀਫੈਕਟ ਸੀ, ਕੀ ਰਿਟਰਨ ਹੋਇਆ। ਇੱਕ ਵਾਰੀ ਡਰਾਮਾ ਜਿਹਾ ਹੋਇਆ, ਉਹ ਜਿਹੜੀਆਂ ਕੁਝ ਕਿਤਾਬਾਂ ਪ੍ਰੈਸ ਦੀਆਂ ਇੱਧਰਲੀਆਂ ਉੱਧਰਲੀਆਂ ਉਹ ਇਕੱਠੀਆਂ ਕਰਕੇ ਉਹਨਾਂ ਨੇ ਇਹਨੂੰ ਦੇ ਦਿੱਤੀਆਂ ਤੇ ਇਹਨਾਂ ਨੇ ਕਿਹਾ ਜੀ ਹਾਂ ਮਿਲ ਗਿਆ ਮਿਲ ਗਿਆ ਮਿਲ ਗਿਆ, ਬਾਅਦ 'ਚ ਆਪ ਹੀ ਕਹਿਣ ਲੱਗੇ ਨਹੀਂ ਮਿਲਿਆ ਨਹੀਂ ਮਿਲਿਆ ਨੇ। ਸੋ ਇਹ ਇੱਕ ਧਿਰ ਨੇ ਔਰ ਮੈਂ ਸਮਝਦਾ ਹਾਂ ਵੀ ਜਿਵੇਂ ਤੁਸੀਂ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਿਆ, ਮੈਂ ਸਮਝਦਾ ਸ਼ਹੀਦੀਆਂ ਦਾ ਇੱਕ ਆਪਣਾ ਮੁਕਾਮ ਹੈ ਜੀ। ਜੈਨੋਸਾਈਡ ਵੀ ਜਿਹੜਾ ਫਿਜ਼ੀਕਲ ਹੈ ਉਸ ਦੀ, ਇਹ ਜਿਹੜਾ ਇਤਿਹਾਸ ਹੈ ਔਰ ਜਿਹੜੇ ਅਸੀਂ ਕਿੱਥੋਂ ਗੁਰੂ ਸਾਹਿਬ ਦੀਆਂ ਹੱਥ ਲਿਖਤਾਂ ਲਿਆਵਾਂਗੇ। ਔਰ ਉਸ ਲਾਇਬ੍ਰੇਰੀ ਦੇ ਵਿੱਚ 2200 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਨ, ਜਿਨ੍ਹਾਂ ਦੀ ਕੋਈ ਮਾਈਕਰੋ ਫਿਲਮਿੰਗ ਵੀ ਨਹੀਂ ਸੀ ਕੀਤੀ ਹੋਈ। ਇੱਕ ਤਾਂ ਹੁੰਦਾ ਵੀ ਉਹਦਾ ਤੁਹਾਡੇ ਕੋਲ ਕਿਤੇ ਹੋਰ ਹੈ। ਸੋ ਜਿਹੜੇ ਰਿਸਰਚਰ ਜਿਹੜੇ ਕੁਝ ਜਾਣਨਾ ਚਾਹੁੰਦੇ ਨੇ ਉਹਨਾਂ ਦੇ ਲਈ ਕੁਝ ਨਹੀਂ ਹੈ। ਔਰ ਇਹ ਸਾਡੇ ਕੋਲ ਐਟਲੀਸਟ ਮੇਰੇ ਕੋਲ ਕੋਈ ਸੋਲੂਸ਼ਨ ਨਹੀਂ ਹੈ ਕਿ ਵੀ ਜਿਹੜੀ ਮੇਨ ਧਿਰ ਹੈ ਜੇ ਉਹ ਚੁੱਪ ਹੈ, ਤੁਸੀਂ ਈਵਨ ਇਹਨੂੰ ਇੰਟਰਨੈਸ਼ਨਲਾਈਜ਼ ਵੀ ਕਿਵੇਂ ਕਰੋ ਇਸ ਇਸ਼ੂ ਨੂੰ, ਅਦਰ ਦੈਨ ਕਿ ਆਪਣੇ ਲੋਕਾਂ ਤੋਂ ਇਹ ਗੱਲ ਦੁਹਰਾਉਂਦੇ ਰਹਿਣ ਦੇ ਕਿ ਭਾਈ ਇਹ ਸਾਡਾ ਖਜ਼ਾਨਾ ਲੁੱਟ ਕੇ ਲੈ ਗਏ, ਹੋਰ ਸਾਡੇ ਪਰ ਹੈ ਇਹਨਾਂ ਦੇ ਕੋਲ ਹੈ, ਇਹਦਾ ਮਿਸਯੂਜ਼ ਕਰ ਰਹੇ ਨੇ, ਕੁਝ ਕਰਨਗੇ ਉਹਨਾਂ 'ਚ ਕੁਝ ਮੀਣਿਆਂ ਦਾ, ਕੁਝ ਮਸੰਦ ਪੀਰੀਅਡ ਦਾ, ਜਿਹੜੀਆਂ ਡੂਬੀਅਸ ਜਿਹੇ ਰੈਕਡ ਉਹਨਾਂ ਨੂੰ ਹੌਲੀ ਹੌਲੀ ਕੱਢਣਗੇ, ਜਿਵੇਂ ਸਿੱਖਾਂ 'ਚ ਬਾਕੀ ਇਸ਼ੂ ਖੜੇ ਕੀਤੇ ਹੋਏ ਨੇ, ਦਸਮ ਗ੍ਰਾਂਥ, ਰਾਗ ਮਾਲਾ, ਮਾਸ ਖਾਣਾ ਨਾ ਖਾਣਾ, ਇਹਦੇ ਥੱਲੇ ਡਿਵਾਈਡ ਕੀਤਾ। ਸੋ ਉਹ ਵੀ ਉਹਨਾਂ ਨੇ ਐਪਰੋਪਰੀਏਟ ਟਾਈਮ 'ਚ ਉਹਦੇ 'ਚ ਤਬਦੀਲੀਆਂ ਕਰਕੇ ਸਿੱਖਾਂ ਦੇ ਵਿੱਚ ਬੋਨ ਆਫ ਕੰਟੈਂਸ਼ਨ ਦੇ ਲਈ ਰੱਖਣਗੇ, ਪਰ ਸਾਨੂੰ ਅੱਜ ਦੀ ਡੇਟ 'ਚ ਉਹਨਾਂ ਨੇ ਡਿਪਰਾਈਵ ਕਰ ਦਿੱਤਾ ਹੈ ਆਪਣੇ ਇਸ ਇਤਿਹਾਸਕ ਖਜ਼ਾਨੇ ਤੋਂ। ਯਾ ਥੈਂਕ ਯੂ ਡਾਕਟਰ ਸਾਹਿਬ, ਕਿਉਂਕਿ ਦੈਟਸ ਦ ਰੀਜ਼ਨ ਵੀ ਆਸਕਡ ਦਿਸ ਕੁਐਸਚਨ, ਬਿਕੋਜ਼ ਜਦੋਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀ, ਆਲ ਆਨਸਰ ਦਾ ਵੀ ਗਾਟ ਬੈਕ ਫਰਮ them ਵਾਸ ਕਿ ਇਹ ਇੰਨਾ ਇੰਪੋਰਟੈਂਟ ਨਹੀਂ ਹੈ, ਸਾਨੂੰ ਜੂਨ 84 ਤੇ ਫੋਕਸ ਕਰਨਾ ਚਾਹੀਦਾ। ਇਹ ਸਭ ਤੋਂ ਇੰਪੋਰਟੈਂਟ ਔਰ ਸਭ ਤੋਂ ਵੱਡਾ ਲਾਸ ਹੈ। ਡਾਕਟਰ ਸਾਹਿਬ ਆਪਣੇ ਕੋਲ 10 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਜਦੋਂ ਵੀ ਜੂਨ 84 ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦਾ ਚਿਹਰਾ ਸਾਹਮਣੇ ਆਉਂਦਾ, ਕਿਉਂਕਿ ਸਿੱਖਾਂ ਦੇ ਲਈ ਉਹ 20ਵੀਂ ਸਦੀ ਦੇ ਮਹਾਨ ਸਿੱਖ ਸਨ। ਬਟ ਬਹੁਤ ਸਾਰੇ ਸਾਡੇ ਸਿੱਖ ਭਰਾ ਜਿਹੜੇ ਉਹਨੇ ਡਿਫਰੈਂਟ ਸੋਚ ਔਰ ਸਮਝਦੇ ਨੇ ਕਿ ਜਿਸ ਤਰ੍ਹਾਂ ਇੰਡੀਆ ਦਾ ਮੀਡੀਆ ਜਾਂ ਫਿਰ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਉਭਾਰਦੀ ਕਿ ਇਹ ਦਹਿਸ਼ਤਗਰਦ ਸੀਗੇ, ਇਹ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਗਏ ਸੀਗੇ, ਕਿਉਂ ਹਥਿਆਰ ਲੈ ਕੇ ਗਏ ਸੀ, ਐਂਡ ਇਹਨਾਂ ਨੇ ਸ਼ਹੀਦੀ ਸਿੱਖ ਕੌਮ ਦੇ ਲਈ ਨਹੀਂ ਦਿੱਤੀ, ਇਹਨਾਂ ਨੇ ਸ਼ਹੀਦੀ ਆਪਣੀ ਜਿੱਦ ਲਈ ਦਿੱਤੀ ਹੈ। ਤੁਸੀਂ ਉਹਨਾਂ ਦੀ ਸ਼ਖਸੀਅਤ ਬਾਰੇ ਜਿਹੜੇ ਸਾਡੇ ਦਰਸ਼ਕ ਵੇਖ ਰਹੇ ਨੇ ਉਹਨਾਂ ਦਾ ਮੁਲਾਂਕਣ ਕਿਸ ਤਰ੍ਹਾਂ ਕਰੋਗੇ? ਦੇਖੋ, ਵੈਸੇ ਅਸੀਂ ਜਦੋਂ ਪਿਛਲਾ ਪ੍ਰੋਗਰਾਮ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਦੇ ਮੌਕੇ ਕੀਤੇ ਜੀ, ਉਹਦੇ 'ਚ ਇਸ ਇਸ਼ੂ ਨੂੰ ਅਸੀਂ ਕਾਫੀ ਵੇਰਵੇ ਦੇ ਨਾਲ ਟੈਕਲ ਕੀਤਾ ਸੀ, ਪਰ ਫਿਰ ਵੀ ਨਵੇਂ ਸਰੋਤੇ ਨਵੇਂ ਦਰਸ਼ਕ ਜੁੜਦੇ ਨੇ, ਸੋ ਉਹਨਾਂ ਦੀ
ਸੁਵਿਧਾ ਦੇ ਲਈ ਅਸੀਂ ਇਹਦੇ ਤੇ ਜ਼ਰੂਰ ਬਰੀਫ ਜਿਹੜਾ ਰਿਸਪੌਂਸ ਦੇਵਾਂਗੇ। ਜੀ ਦੇਖੋ, ਜਿਹੜੀਆਂ ਸਿੱਖ ਰਵਾਇਤਾਂ ਨੇ, ਹੁਣ ਹਰਿਮੰਦਰ ਸਾਹਿਬ ਔਰ ਅਕਾਲ ਤਖਤ 84 ਕਦਮਾਂ ਦੀ ਵਿੱਥ ਤੇ ਹੈ। ਹਰਿਮੰਦਰ ਸਾਹਿਬ ਹਰੀ ਰੱਬ ਨੂੰ ਕਹਿੰਦੇ ਨੇ, ਮੰਦਰ ਘਰ ਨੂੰ, ਰੱਬ ਦਾ ਘਰ ਹੈ ਜਿੱਥੇ ਕਿ ਅੱਠੇ ਪੈਰ ਕੀਰਤਨ ਦੀ ਗੁੰਜਾਰ ਪੈਂਦੀ ਹੈ। ਕਿਸੇ ਵੀ ਸਿੰਘ ਨੇ ਹਰਿਮੰਦਰ ਸਾਹਿਬ ਦੇ ਅੰਦਰ ਨਾ ਕੋਈ ਮੋਰਚਾ ਬਣਾਇਆ, ਨਾ ਕੋਈ ਹਥਿਆਰ ਲੈ ਕੇ ਗਿਆ, ਕਿਉਂਕਿ ਉਹ ਸਾਡਾ ਪੀਰੀ ਦਾ ਮੁਕਾਮ ਹੈ। ਅਕਾਲ ਤਖਤ ਸਾਹਿਬ ਸਾਡਾ ਮੀਰੀ ਦਾ ਤਖਤ ਹੈ, ਉੱਥੇ ਸ਼ਸਤਰ ਰੱਖੇ ਹੋਏ ਨੇ, ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਰੋਜ਼ਾਨਾ। ਸਾਰੇ ਤਖਤ ਦਾ ਮਤਲਬ ਹੀ ਥਰੋਨ ਹੈ, ਸੀਟ ਆਫ ਪਾਵਰ ਹੈ। ਪਾਵਰ ਹਥਿਆਰਾਂ ਦੇ ਨਾਲ ਜੁੜੀ ਹੁੰਦੀ ਹੈ। ਔਰ ਆਪਣੇ ਤਖਤ ਨੂੰ ਡਿਫੈਂਡ ਕਰਨ ਦੇ ਲਈ ਪਹਿਲਾਂ ਵੀ ਬਾਬਾ ਦੀਪ ਸਿੰਘ ਸ਼ਹੀਦ ਹੋਣ, ਬਾਬਾ ਗੁਰਬਖਸ਼ ਸਿੰਘ ਹੋਣ, ਉਸ ਮੁਕਾਮ ਤੇ ਸ਼ਹੀਦੀਆਂ ਹੋਈਆਂ ਨੇ। ਉਹਨਾਂ ਨੇ ਬਾਹਰ ਨਿਕਲ ਕੇ ਆਪਣੀ ਥਾਂ ਨੂੰ, ਜਿਵੇਂ ਤੁਸੀਂ ਆਪਣੇ ਘਰ ਨੂੰ ਡਿਫੈਂਡ ਕਰਦੇ ਹੋ, ਤੁਹਾਡਾ ਹੱਕ ਹੈ ਤੁਸੀਂ ਆਪਣੇ ਗੁਰੂ ਦੇ ਤਖਤ ਨੂੰ ਡਿਫੈਂਡ ਕਰੋ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਲੋਕ ਜਿਹੜੀਆਂ ਇਸ ਕਿਸਮ ਦੀਆਂ ਬੇਮਤਲਬ ਗੱਲਾਂ ਕਰਦੇ ਨੇ, ਨਾ ਉਹ ਇਤਿਹਾਸ ਤੋਂ ਵਾਕਿਫ ਨੇ, ਨਾ ਸ਼ਾਇਦ ਉਹ ਗੰਭੀਰਤਾ ਨਾਲ ਇਹ ਚਿੰਤਨ ਕਰਨਾ ਚਾਹੁੰਦੇ ਨੇ ਕਿ ਵੀ ਇਸ ਸਭ ਦਾ ਪਿਛੋਕੜ ਕੀ ਹੈ। ਮੈਂ ਸਮਝਦਾ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਕ ਡਿਵਾਊਟ ਸਿੱਖ ਸਨ, ਇੱਕ ਇਮਾਨਦਾਰ ਸੰਤ ਸਿਪਾਹੀ ਸਿੱਖੀ ਦੇ ਉਸ ਫਲਸਫੇ ਨੂੰ ਸਮਝਦੇ ਸੀ, ਔਰ ਉਹਨਾਂ ਦੀ ਜ਼ਬਾਨ 'ਚੋਂ ਜਾਂ ਉਹਨਾਂ ਦੇ ਐਕਸ਼ਨਸ 'ਚੋਂ ਕੋਈ ਵੀ ਇਸ ਕਿਸਮ ਦਾ ਐਕਸ਼ਨ ਜਾਂ ਅੱਖਰ ਕਦੇ ਨਹੀਂ ਨਿਕਲਿਆ ਜਿਹੜਾ ਕਿ ਸਿੱਖੀ ਰਵਾਇਤਾਂ ਜਾਂ ਸਿੱਖੀ ਵਿਸ਼ਵਾਸਾਂ ਜਾਂ ਇੱਕ ਸਿੱਖ ਦੇ ਲਈ ਨਾ ਕਰਨ ਯੋਗ ਹੋਏ। ਸੋ ਉਹਨਾਂ ਨੇ ਰਵਾਇਤ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ ਸੀ, ਔਰ ਸਿੱਖਾਂ ਦੇ ਅੰਦਰ ਜਿਸ ਕਿਸਮ ਦੀ ਮੁਰਦੇਹਾਣੀ, ਜਿਸ ਕਿਸਮ ਦੀ ਬੇਗੈਰਤੀ, ਜਿਸ ਕਿਸਮ ਦੀ ਇੱਕ ਗੁਲਾਮੀ ਜਿਹੜੀ ਹੈ ਉਹ ਭਾਰਤੀ ਗੁਲਾਮੀ ਨੇ ਭਰ ਦਿੱਤੀ ਸੀ, ਉਹਨਾਂ ਨੇ ਉਹਦੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ, ਨਸ਼ਿਆਂ ਤੋਂ ਨੌਜਵਾਨੀ ਨੂੰ ਛਡਾ ਕੇ ਅੰਮ੍ਰਿਤਧਾਰੀ ਬਣਾਇਆ। ਔਰ ਵੱਡਾ ਕਾਰਨ ਜਿਹੜਾ ਹਕੂਮਤ ਦਾ, ਜਿਵੇਂ ਅਸੀਂ ਪਹਿਲਾਂ ਕਿਹਾ ਵੀ ਜਿੱਥੇ ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਉੱਥੇ ਸੰਤ ਭਿੰਡਰਾਂ ਵਾਲਿਆਂ ਵਰਗੇ ਕੈਰਿਜ਼ਮੈਟਿਕ ਪ੍ਰੀਚਰ ਨੂੰ ਵੀ ਉਹਨਾਂ ਨੇ ਐਲੀਮੀਨੇਟ ਕਰਨਾ ਸੀ। ਔਰ ਅਕਾਲ ਤਖਤ ਜਿਹੜੀ ਸਾਡੀ ਟੈਂਪੋਰਲ ਸੀਟ ਸੀ, ਉਹਨੂੰ ਵੀ ਇਹਨੇ ਰਬਲ ਜਿਹੜਾ ਉਹਨਾਂ ਨੇ ਕਨਵਰਟ ਕੀਤਾ। ਸੋ ਜ਼ਾਹਰ ਹੈ ਕਿ ਵੀ ਜੇ ਇਹੀ ਆਰਗੂਮੈਂਟ ਹੋਏ ਜੀ ਹਥਿਆਰ ਲੈ ਕੇ ਕਿਉਂ ਗਏ, 37 ਗੁਰਦੁਆਰਿਆਂ ਤੇ ਹਮਲਾ ਕੀਤਾ 3 ਜੂਨ ਦੀ ਰਾਤ ਨੂੰ, ਉਹਨਾਂ 'ਚ ਕਿਹੜੇ ਪਿੰਡ ਵਾਲੇ ਬੈਠੇ ਹੋਏ ਸੀ? ਉਹ ਆਰਗੂਮੈਂਟ ਸਟੈਂਡ ਨਹੀਂ ਕਰਦਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਸਾਡੇ ਕੋਲ ਲਾਸਟ 2 ਮਿੰਟ ਰਹਿ ਗਏ ਨੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਜੈਸੇ ਪਿੰਡਰਾਂ ਵਾਲਿਆਂ ਦੀ ਤੁਸੀਂ ਸ਼ਖਸੀਅਤ ਦਾ ਨਸੋਂ ਮੁਲਾਂਕਣ ਕੀਤਾ ਹੈ, ਪਰ ਜਿਹੜੀ ਸ਼ਿਵ ਸੈਨਾ ਇਸ ਵੇਲੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਉਹ ਕਹਿ ਰਹੀ ਕਿ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਐਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਜਿਹਦੇ ਪੋਸਟ ਜਿਹੜੇ ਸਾੜ ਦਿੱਤੇ ਜਾਣਗੇ ਜੇ ਸਾਨੂੰ ਕਿਤੇ ਵੀ ਦੇਖੇ, ਅਦਰਵਾਈਜ਼ 6 ਜੂਨ ਨੂੰ ਸਾੜ ਦਿੱਤੇ ਜਾਣਗੇ ਜਾਂ ਫਿਰ ਪ੍ਰੋਟੈਸਟ ਕਰਨਗੇ। ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖ ਕੌਮ ਨੂੰ ਇਸ ਵੇਲੇ ਕੀ ਕਰਨਾ ਚਾਹੀਦਾ? ਸ਼ੁੱਡ ਵੀ ਸਟਾਪ ਔਰ ਸ਼ੁੱਡ ਵੀ ਜਸਟ ਗੋ ਫॉर ਇਟ? ਦੇਖੋ, ਇਹ ਸਾਰੀਆਂ ਉਹੀ ਫਿਰਕੂ ਤਾਕਤਾਂ ਨੇ ਜਿਹੜੇ ਮਾਂ ਬੋਲੀ ਪੰਜਾਬੀ ਤੋਂ ਜਿਨ੍ਹਾਂ ਨੇ ਇਨਕਾਰ ਕੀਤਾ ਸੀ। 80ਵਿਆਂ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ 'ਚ 10,000 ਦੀ ਗਿਣਤੀ 'ਚ ਇੱਕ ਜਲੂਸ ਕੱਢਿਆ। ਵੱਡੇ ਵੱਡੇ ਹੱਥ ਦੇ ਵਿੱਚ ਉਹਨਾਂ ਨੇ ਡਾਂਗਾਂ ਔਰ ਹਥਿਆਰ ਫੜੇ ਸੀ। ਉਹਨਾਂ 'ਤੇ ਸਿਗਰਟਾਂ ਦੇ ਡੱਬੇ ਜਿਹੜੇ ਨੇ ਉਹ ਬੰਨੀਆਂ ਹੋਏ ਸੀ ਸਿਗਰਟਾਂ, ਔਰ ਨਾਅਰੇ ਸੀ ਕਿ ਵੀ सिगरेट बीड़ी पिएंगे, शान के साथ जिएंगे, कच्छ कंगा कड़ा किरपान इनको भेजो पाकिस्तान। उस जमाने च भी इन्हां दी प्रोवोकेशन सी और इहदे बावजूद मैं समझदा है भी अज बेशक अकालियां दी जां बादल जो कुछ हिंदूत्व लई कर रहा है, जे हिंदू चीफ मिनिस्टर हुंदा तो उन्हें इन्ना नुकसान सिक्खे दा नहीं सी करना। पर इहदे बावजूद जिहड़ियां हिंदूत्व दीयां शक्तियां ने, खास तौर ते हुण मोदी दिल्ली च पावर च आया, ये बड़े भूतरे होए ने, ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ, ਇਹ ਸਿੱਖਾਂ ਨੂੰ ਉਕਸਾ ਰਹੇ ਨੇ। ਔਰ ਇਸ ਸਾਰੇ ਦਾ ਇਲਾਜ ਕੀ ਹੈ? ਮੈਂ ਸਮਝਦਾ ਵੀ ਅੱਜ ਇੱਕ ਅੱਧਾ ਇਲਾਜ ਤਾਂ ਇੱਕ ਥਾਂ ਸਿੱਖਾਂ ਨੇ ਕੀਤਾ ਹੈ। ਉਹ 2-4 ਜਿਹੜੇ ਪੋਸਟਰ ਫਾੜਦੇ ਆ ਫੜੇ ਨੇ, ਫਿਰ ਉਹਨਾਂ ਦੀਆਂ ਤੁਸੀਂ ਸ਼ਕਲਾਂ ਦੇਖੋ, ਉਹ ਹੱਥ ਜੋੜ ਕੇ ਖੜੇ ਨੇ, ਨੱਕ ਰਗੜ ਰਹੇ ਨੇ। ਸੋ ਮੈਂ ਸਮਝਦਾ ਵੀ ਫਿਰ ਇਹੀ ਚਾਰਾ, ਜੇ ਕਾਨੂੰਨ ਆਪਣੀ ਕਾਰਵਾਈ ਨਹੀਂ ਕਰਦਾ, ਪੰਜਾਬ ਸਰਕਾਰ ਇਹਨਾਂ ਗੁੰਡਿਆਂ ਨੂੰ ਨੱਥ ਨਹੀਂ ਪਾਉਂਦੀ, ਤੇ ਫਿਰ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਗੁਰੂ ਸਾਹਿਬ ਨੇ ਸਾਨੂੰ ਰਸਤਾ ਦੱਸਿਆ ਹੋਇਆ। ਸੋ ਮੇਰਾ ਖਿਆਲ ਹੈ ਵੀ ਇਹੀ ਇਨ ਦਾ ਐਂਡ ਸੋਲੂਸ਼ਨ ਹੋਏਗਾ। ਅਸੀਂ ਆਸ ਕਰਦੇ ਹਾਂ ਕਿ ਜਿਵੇਂ ਮੈਂ ਅਕਸਰ ਕਹਿੰਦਾ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਨਾਲ ਨਹੀਂ ਹੈ, ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ। ਔਰ ਇੰਡੀਅਨ ਸਟੇਟ ਦੇ ਹੀ ਖਿਲਾਫ ਅਸੀਂ ਜਿਹੜਾ ਉਹ ਸੰਘਰਸ਼ ਕੀਤਾ, ਕਰ ਰਹੇ ਹਾਂ। ਸਾਡਾ ਅਲਟੀਮੇਟ ਡੈਸਟੀਨੇਸ਼ਨ ਵੀ ਖਾਲਿਸਤਾਨ, ਅਸੀਂ ਇੰਡੀਅਨ ਸਟੇਟ ਨਾਲ ਨੈਗੋਸ਼ੀਏਟ ਕਰਨਾ, ਕਿਸੇ ਧਰਮ ਦੀ ਖਿਲਾਫਤ ਨਹੀਂ ਹੈ, ਉਹ ਸਿੱਖੀ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੈ। ਜੇ ਅਸੀਂ 18ਵੀਂ ਸਦੀ 'ਚ ਮੁਗਲਾਂ ਅਫਗਾਨਾਂ ਨਾਲ ਲੜੇ, ਅਸੀਂ ਕੋਈ ਇਸਲਾਮ ਦੇ ਖਿਲਾਫ ਥੋੜ੍ਹੀ ਸੀ। ਜੇ ਖਿਲਾਫ ਹੁੰਦੇ ਤਾਂ ਪੀਰ ਬੁੱਧੂ ਸ਼ਾਹ ਆਂਦਾ ਆਪਣੇ ਪੁੱਤਰ ਨਾਲ ਲੈ ਕੇ ਸ਼ਹੀਦ ਕਰਵਾਉਣ ਲਈ, ਜਾਂ ਨਬੀ ਖਾਨ ਗਨੀ ਖਾਨ ਗੁਰੂ ਸਾਹਿਬ ਨੂੰ ਸੇਫਟੀ 'ਚ ਕੱਢਦੇ। ਉਦੋਂ ਵੀ ਜ਼ਾਹਰ ਸੀ
ਕਿ ਸਟੇਟ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਾਈ ਹੈ। ਸੋ ਇਹ ਜਿਹੜੇ ਐਵੇਂ ਡਰਾਮੇ ਜੇ ਕੋਈ ਸ਼ਿਵ ਸੈਨਾ ਤੇ ਕੋਈ ਹੋਰ ਇਹ ਸਾਰੇ ਏਜੰਸੀਆਂ ਦੇ ਖੜੇ ਕੀਤੇ ਹੋਏ ਨੇ, ਜੇ ਇਹਨਾਂ ਨੂੰ ਨੱਥ ਨਾ ਪਾਇਆ ਸਰਕਾਰ ਨੇ, ਫਿਰ ਸਿੱਖ ਜਾਣਦੇ ਨੇ ਵੀ ਇਹਨਾਂ ਦੇ ਨਾਲ ਕਿਵੇਂ ਨਜਿੱਠਣਾ। ਬਿਲਕੁਲ ਡਾਕਟਰ ਸਾਹਿਬ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਕੱਲ੍ਹ ਨੂੰ ਵੀ ਅਸੀਂ ਤੁਹਾਡੇ ਨਾਲ ਇਸੇ ਮੁੱਦੇ ਤੇ ਵਿਸ਼ੇਸ਼ ਗੱਲਬਾਤ ਕਰਾਂਗੇ ਜੂਨ 84 ਦੇ ਸੰਬੰਧੀ। ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਕੱਲ੍ਹ ਨੂੰ ਵੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।